ਪਾਣੀਆਂ ਦੇ ਮੁੱਦੇ ਦੀ ਗੱਲ ਕਰਾਂਗੇ। ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀਗੀ ਕਿ ਕਿਵੇਂ ਭਗਵੰਤ ਮਾਨ ਨੇ ਪਾਣੀਆਂ ਦੇ ਮੁੱਦੇ ਤੇ ਸਿਆਸਤ ਕਰਨ ਦੇ ਮਾਮਲੇ ਦੇ ਵਿੱਚ ਬੜੀ ਕਾਹਲ ਕੀਤੀ ਹੈ। ਅੱਜ ਇੱਕ ਹੋਰ ਸਿਆਸਤਦਾਨ ਨੂੰ ਰਿਪਲਾਈ ਕਰਾਂਗੇ। ਉਹ ਸਿਆਸਤਦਾਨ ਦਾ ਨਾਮ ਹੈ ਰਵਨੀਤ ਸਿੰਘ ਬਿੱਟੂ। ਰਵਨੀਤ ਸਿੰਘ ਬਿੱਟੂ ਕਹਿ ਰਹੇ ਨੇ ਕਿ ਜਿੱਥੇ ਪੂਰਾ ਦੇਸ਼ ਅੱਤਵਾਦ ਨਾਲ ਟੱਕਰਾ ਕਰ ਰਿਹਾ, ਭਗਵੰਤ ਮਾਨ ਪਾਣੀਆਂ ਦੇ ਮੁੱਦੇ ਤੇ ਸਿਆਸਤ ਕਰ ਰਹੇ ਨੇ। ਰਵਨੀਤ ਬਿੱਟੂ ਨੂੰ ਆਪਣੇ ਮਾਣਯੋਗ ਪ੍ਰਧਾਨ ਮੰਤਰੀ ਨੂੰ ਪੁੱਛ ਲੈਣਾ ਚਾਹੀਦਾ ਵੀ ਕਦੇ ਉਹਨਾਂ ਨੇ ਸਿਆਸਤ ਨਹੀਂ ਕੀਤੀ। ਹਰਿਆਣੇ ਦੇ ਨੈਬ ਸਿੰਘ ਸੈਣੀ ਤੋਂ ਲੈ ਕੇ ਚੌਟਾਲੇ ਤੇ ਹੋਰ ਜਿਹੜੇ ਖੱਟਰ ਨੇ ਉਹ ਵੀ ਇਹਨਾਂ ਮਾਮਲਿਆਂ ਦੇ ਵਿੱਚ ਬਿਆਨ ਦੇ ਰਹੇ ਨੇ। ਅਸਲ ਦੇ ਵਿੱਚ ਗੱਲ ਸ਼ੁਰੂ ਹੋਈ ਸੀ ਇੱਥੋਂ ਕਿ ਪੰਜਾਬ ਨੇ ਹਰਿਆਣੇ ਨੂੰ ਵਾਧੂ ਪਾਣੀ ਦੇਣ ਤੋਂ ਨਾ ਕਰ ਦਿੱਤੀ ਸੀ। ਹਰਿਆਣੇ ਨੇ ਕਿਹਾ ਸੀਗਾ ਕਿ ਸਾਨੂੰ ਹੋਰ ਪਾਣੀ ਦਿਓ, ਪਰ ਪੰਜਾਬ ਨੇ ਕਿਹਾ ਸੀਗਾ ਕਿ ਅਸੀਂ ਪਹਿਲਾਂ ਹੀ ਤੁਹਾਨੂੰ ਮਿੱਥੀਆਂ ਤਰੀਕਾਂ ਤੋਂ ਪਹਿਲਾਂ ਜ਼ਿਆਦਾ ਪਾਣੀ ਦੇ ਰਹੇ ਹਾਂ। ਹੁਣ ਜਿਹੜੇ ਪੰਜਾਬ ਦੇ ਸਿਆਸਤਦਾਨ ਨੇ, ਇਹਨਾਂ ਨੇ ਪੰਜਾਬ ਦੀ ਗੱਲ ਤਾਂ ਕੀ ਕਰਨੀ ਸੀ, ਪੰਜਾਬ ਦਾ ਪੱਖ ਤਾਂ ਕੀ ਰੱਖਣਾ ਸੀ, ਪੰਜਾਬ ਦੇ ਮਾਮਲੇ ਦੇ ਵਿੱਚ ਕੇਂਦਰ ਕੋਲੇ ਪਹੁੰਚ ਤਾਂ ਕੀ ਕਰਨੀ ਸੀ। ਉਲਟਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਪਣੀਆਂ ਗੱਲਾਂ ਬਾਤਾਂ ਕਰ ਰਹੇ ਨੇ ਜਾਂ ਦਾਅਵਾ ਪੇਸ਼ ਕਰ ਰਹੇ ਨੇ, ਉਸ ਦਾਅਵੇ ਨੂੰ ਵੀ ਇਨਕਾਰ ਰਹੇ ਨੇ। ਜਦੋਂ ਤੁਹਾਡਾ ਪ੍ਰਧਾਨ ਮੰਤਰੀ ਬਿਹਾਰ ਦੇ ਵਿੱਚ ਜਾ ਕੇ ਕਹਿੰਦਾ ਹੈ ਕਿ ਪੂਰਾ ਦੇਸ਼ ਅੱਤਵਾਦ ਨਾਲ ਟੱਕਰਾ ਕਰੂਗਾ, ਤਾਂ ਉਸ ਨੂੰ ਇਹ ਬਿਆਨ ਦਿੱਲੀ ਜਾਂ ਫਿਰ ਜਦੋਂ ਵਾਪਸ ਆ ਰਹੇ ਸੀ ਵਿਦੇਸ਼ੀ ਦੌਰੇ ਤੋਂ, ਉੱਥੇ 에ਅਰਪੋਰਟ ਤੇ ਕਿਉਂ ਨਾ ਦਿੱਤਾ ਉਹਨਾਂ ਨੇ ਬਿਹਾਰ ਦੇ ਵਿੱਚ ਤਾਂ ਜਾ ਕੇ ਦਿੱਤਾ ਕਿਉਂਕਿ ਉਹ ਬਿਆਨ ਉੱਥੇ ਬਿਹਾਰ ਦੇ ਵਿੱਚ ਚੋਣਾਂ ਨੇ ਤੇ ਉਹਨਾਂ ਨੇ ਇਸ ਮਾਮਲੇ ਦੇ ਨਾਲ ਰਿਲੇਟ ਕਰਕੇ ਬਿਆਨ ਦਿੱਤਾ। ਰਵਨੀਤ ਬਿੱਟੂ ਨੂੰ ਪ੍ਰਧਾਨ ਮੰਤਰੀ ਨੂੰ ਇੱਕ ਨਸੀਹਤ ਹੋਰ ਵੀ ਦੇ ਦੇਣੀ ਚਾਹੀਦੀ ਹੈ, ਕਿਉਂਕਿ ਉਹੀ ਪ੍ਰਧਾਨ ਮੰਤਰੀ ਮੋਦੀ ਨੇ ਜਿਨ੍ਹਾਂ ਨੇ ਇੱਕ ਵਾਰੀ ਇਹ ਗੱਲ ਕਹੀ ਸੀ ਕਿ ਪਾਣੀਆਂ ਦੇ ਮੁੱਦੇ ਤੇ ਕੁਝ ਰਾਜ ਜਿਹੜੇ ਨੇ ਉਹ ਆਪਣੀ ਮਨਮਰਜ਼ੀ ਕਰਦੇ ਨੇ ਤੇ ਦੂਜੇ ਰਾਜਾਂ ਦੀ ਮਦਦ ਨਹੀਂ ਕਰਦੇ। ਤਾਂ ਫਿਰ ਰਵਨੀਤ ਬਿੱਟੂ ਸਾਹਿਬ ਪ੍ਰਧਾਨ ਮੰਤਰੀ ਕਿੱਥੇ ਸਿਆਸਤ ਨਹੀਂ ਕਰ ਰਹੇ। ਸੋ ਜੇਕਰ ਤੁਸੀਂ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਕਿ ਮਾਮਲਿਆਂ ਤੇ ਸਿਆਸਤ ਨਾ ਹੋਵੇ, ਤਾਂ ਇਹਦੀ ਸ਼ੁਰੂਆਤ ਪਹਿਲਾਂ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਤੋਂ ਬਾਅਦ ਉਹਨਾਂ ਦੀ ਕੈਬਨਿਟ, ਫਿਰ ਆਪਣੀ ਪਾਰਟੀ ਦੇ ਲੀਡਰਾਂ ਤੋਂ ਜ਼ਰੂਰ ਕਰੋ। ਲੋਕਾਂ ਨੂੰ ਜਾਂ ਦੂਜੇ ਲੀਡਰਾਂ ਨੂੰ ਨਸੀਹਤਾਂ ਦੇਣੀਆਂ ਬੰਦ ਕਰੋ। ਹਾਂ, ਜੇ ਹੋ ਸਕੇ ਤਾਂ ਪੰਜਾਬ ਦੇ ਹੱਕ ਦੇ ਵਿੱਚ, ਪੰਜਾਬ ਦੇ ਪੱਖ ਦੇ ਵਿੱਚ ਖੜ ਕੇ ਸਟੈਂਡ ਜ਼ਰੂਰ ਲਵੋ, ਪਰ ਸਾਨੂੰ ਪਤਾ ਹੈ ਕਿ ਤੁਹਾਡੀਆਂ ਲੱਤਾਂ ਦੇ ਵਿੱਚ ਇੰਨਾ ਦਮ ਨਹੀਂ ਹੈ।